ਇਸ ਲਈ ਕਿ ਉਹ ਆਪਣਾ ਤਾਰਫ ਆਪ ਨੇ। ਖੋਜਕਾਰੀ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਨਾਂ ਹੈ। ਇਕਬਾਲ ਕੈਸਰ ਸਾਹਿਬ ਪੰਜਾਬ ਖੋਜਗੜ੍ਹ ਦੇ ਡਾਇਰੈਕਟਰ ਨੇ ਤੇ ਇਹਨਾਂ ਨੇ ਸਕਾਫਤ ਦੇ ਹਵਾਲੇ ਦੇ ਨਾਲ ਜਿਹੜੀ ਖੋਜਕਾਰੀ ਕੀਤੀ ਹੈ, ਜਿੰਨੀ ਖੇਚਲ ਕੀਤੀ ਹੈ, ਜਿੰਨਾ ਜਫਰ ਜਾਲਿਆ ਹੈ, ਇਹ ਉਹਨਾਂ ਦੀ ਹਿੰਮਤ ਹੈ। ਤੇ ਅੱਜ ਗੱਲਬਾਤ ਕਰਨੇ ਆ ਉਹਨਾਂ ਦੇ ਨਾਲ ਸਕਾਫਤ ਦੇ ਹਵਾਲੇ ਦੇ ਨਾਲ ਕਿ ਸਕਾਫਤ ਤੋਂ ਵਾਂਝੀ ਧਰਤੀ, ਅਸੀਂ ਉਹਨੂੰ ਧਰਤੀ ਨਹੀਂ ਕਹਿ ਸਕਦੇ, ਉਜਾੜ ਤੇ ਕਹਿ ਸਕਦੇ ਹਾਂ, ਲੇਕਿਨ ਧਰਤੀ ਉਹੀ ਹੈ ਜਿਹੜੀ ਜ਼ਰਖੇਜ਼ੀ ਸਕਾਫਤ ਦੇ ਨਾਲ ਹੋਵੇ, ਉਹਦੇ 'ਚ ਲੋਕ ਵਸਦੇ ਜਿਉਂਦੇ ਹੋਣ, ਉਹਨਾਂ ਦੀਆਂ ਮੰਗਾਂ, ਉਹਨਾਂ ਦੀਆਂ ਖਾਹਿਸ਼ਾਂ, ਉਹਨਾਂ ਦੀਆਂ ਸਦਰਾਂ, ਉਹਨਾਂ ਦੇ ਸੁਪਨੇ ਉੱਥੇ ਮੌਜੂਦ ਹੋਣ ਤੇ ਉਹ ਰੰਗਾ ਰੰਗ ਗੁਲਦਸਤਾ, ਫੁੱਲਾਂ ਦਾ ਗੁਲਦਸਤਾ ਜਿਹੜਾ ਕਿ ਧਰਤੀ ਦੀ ਬਾਸ ਲੈ ਕੇ ਸਾਡੇ ਸਾਹਮਣੇ ਆਉਂਦਾ ਹੈ, ਉਹਦੀ ਜ਼ਰਖੇਜ਼ੀ ਨੂੰ ਜ਼ਿੰਦਾ ਰਹਿਣ ਲਈ, ਉਹਦੀ ਜ਼ਰਖੇਜ਼ੀ ਨੂੰ ਸਲਾਮਤ ਰੱਖਣ ਲਈ, ਉਸ ਸਕਾਫਤ ਦੀ ਜਾਗਰਤੀ ਦੇਣ ਲਈ, ਉਸ ਸਕਾਫਤ ਦੀ ਜਾਣਕਾਰੀ ਲਈ ਸਿਰਫ ਪ੍ਰਾਈਵੇਟ ਸੈਕਟਰ ਹੀ ਕਾਫੀ ਨਹੀਂ ਹੁੰਦਾ, ਬਲਕਿ ਉਹਦੇ ਲਈ ਪਬਲਿਕ ਸੈਕਟਰ ਵੀ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਵੇਖਣ ਵਿੱਚ ਇਹ ਆਇਆ ਹੈ ਕਿ ਪੰਜਾਬ ਦੀ ਧਰਤੀ ਦੇ ਨਾਲ ਜੋ ਧਰੂ ਸਾਡੇ ਧੜ ਵੀ ਕਰਦੇ ਆਏ ਨੇ, ਤੇ ਇੱਕ ਸਤ੍ਹਾ ਤੇ ਜਾ ਕੇ ਇੰਜ ਲੱਗਦਾ ਹੈ ਕਿ ਜੋ ਕੁਝ ਵਾਪਰ ਰਹੀ ਹੈ ਉਹਦੇ ਪਿਛੋਕੜ ਦੇ ਵਿੱਚ ਸਾਡਾ ਹਾਕਮ ਹੈ, ਸਾਡਾ ਸਿਸਟਮ, ਸਾਡਾ ਨਿਜ਼ਾਮ, ਜੋ ਉਹ ਅਦਾਰੇ ਵੀ ਸ਼ਾਮਲ ਨੇ, ਬਰਾਬਰ ਦੇ ਸ਼ਰੀਕੇ ਜੁਰਮ ਨੇ, ਜੋ ਕਿ ਸਕਾਫਤ ਨੂੰ ਉਹਦਾ ਉਹ ਪੂਰਾ ਹੱਕ ਨਹੀਂ ਦੇ ਰਹੇ ਜਾਂ ਉਸ ਨੂੰ ਅਗਾਂਹ ਵਧਣ ਤੋਂ ਰੋਕ ਰਹੇ ਨੇ। ਤੇ ਅੱਜ ਜਾਣਕਾਰੀ ਹਾਸਲ ਕਰਨੇ ਆ ਇਕਬਾਲ ਕੈਸਰ ਸਾਹਿਬ ਤੋਂ ਕਿ ਤੁਹਾਡੇ ਕੀ ਵਿਚਾਰ ਨੇ ਕਿ ਇਹ ਜਿਹੜੇ ਸਾਡੇ ਹਕੂਮਤੀ ਅਦਾਰੇ ਨੇ ਸਕਾਫਤ ਨੂੰ ਕਾਇਮ ਰੱਖਣ ਲਈ, ਸਕਾਫਤ ਦੇ ਅਗਾਂਹ ਵਧਾਉਣ ਲਈ, ਆਇਆ ਉਹ ਆਪਣਾ ਫਰੀਜ਼ਾ ਸਰ ਅੰਜਾਮ ਦੇ ਰਹੇ ਨੇ ਸਹੀ ਤਰੀਕੇ ਦੇ ਨਾਲ, ਜਾਂ ਰਾਹ ਦੇ ਵਿੱਚ ਕੁਝ ਐਸੀਆਂ ਤਕਲੀਫਾਂ ਨੇ, ਐਸੀਆਂ ਰੁਕਾਵਟਾਂ ਨੇ ਜਾਂ ਐਸੀਆਂ ਹਰਡਲਸ ਨੇ ਕਿ ਜਿਨ੍ਹਾਂ ਨੂੰ ਅਬੂਰ ਕਰਨਾ ਉਹਨਾਂ ਦੇ ਵਸ ਨਹੀਂ। ਹਾਲਾਂਕਿ ਵਸ ਤੇ ਉਹਨਾਂ ਦੇ ਸਭ ਕੁਝ ਹੈ, ਜੇ ਵਸ ਨਹੀਂ ਤੇ ਸਕਾਫਤ ਦੀ बढ़ोतरी नहीं, लगता एवं है। ਤੁਹਾਡਾ ਕੀ ਖਿਆਲ ਇਸ ਬਾਰੇ? जी बहुत शुक्रिया जनाब, मेहरबानी। मीर मेला 14 साल तो काम कर रहा है और ये बड़ी खुशी की गल है कि मीर साहब की औलाद जी है वो उन्होंने नाम में अज भी जिंदा रखा हुआ उन्होंने और अगे भी जिंदा रखेगी, चलता रहेगा। मैं उत्ते मुबारकबाद देना सारे भरावां उन्होंने कि वो इस काम में अगे लैके चल रहे हैं। सारे तुहाडे लोगों की सरप्रस्ती है। जिथों तक सकाफत की गल, सकाफत साढ़े एक पासे इतने रसी बैठे हैं, इतने ये वास्ते लफज सकाफत वरत्या जाता है। जे असी सरहद तो पार देखिए कि उत्थे सभ्यता यानी सभ्याचार के बारे गल की जाती। सवाल ये है कि ये सभ्यता या सभ्याचार जिहड़ा है या ये जिहड़ा सकाफत जिहड़ी ये है कि पहले असी इनू जदों तिकर इहदे ते गल ना करिए तो असीं अगे चल नहीं सकते। सकाफत साडा रहन सहन है, साडा परहेवा है, साडा खाण पीण है, साडे दुख सुख ने। असी वो भी जिहड़े अंग्रेजी दे विच इहदे वास्ते दो टर्मां इस्तेमाल कीतियां जांदियां ने, एक जिहड़ी है वो टैंजिबल अनटैंजिबल। एक वो चीज़ां होंदियां ने जिहड़ियां कि सानू जिन्हां नूं असीं हत्थ ला के महसूस कर सकते हैं, वेख सकते हैं। कुछ सकाफत के अंदर वो चीज़ां होंदियां ने जिन्हां नूं असीं वेख नहीं सकते, जिन्हां नूं असीं हंडा ते रहे हुंदे हैं पर उन्हां दी ज़ारा उसां दी शक्ल नहीं होंदी कोई। ਉਹਦੇ 'ਚ ਸਾਡੇ ਗੀਤ ਨੇ, ਉਹਦੇ 'ਚ ਸਾਡੇ ਅੰਦਰ ਦੀ ਮਹਿਸੂਸਾਤ ਨੇ ਜੋ ਸਾਡੇ ਅੰਦਰ ਹੈ, ਜਿਹਦਾ ਅਸੀਂ ਇਜ਼ਹਾਰ
ਆਪਣੇ ਲਫ਼ਜ਼ਾਂ ਦੇ ਨਾਲ ਕਰਦੇ ਹਾਂ, ਉਹ ਸਾਡੇ ਗੀਤ ਨੇ, ਸਾਡੀਆਂ ਰਸਮਾਂ ਨੇ, ਸਾਡੇ ਰਿਵਾਜ ਨੇ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਮਿਲ ਕੇ ਇਨਸਾਨ ਦੀਆਂ ਜਿਹੜੀ ਸਕਾਫਤ ਹੈ, ਉਹਦੀ ਸੱਭਿਆਚਾਰਕ ਜਿਹੜਾ ਉਹਦਾ ਮੁਹਾਂਦਰਾ ਹੈ, ਉਹਨੂੰ ਉਗਾੜਦੀਆਂ ਨੇ ਕਿ ਇਹ ਕਿਸ ਤਰ੍ਹਾਂ ਇਹਦੇ ਬਾਰੇ ਪੰਜਾਬ ਦੇ ਲੋਕ ਗੀਤਾਂ ਦੇ ਬਾਰੇ ਪੂਰੀ ਦੁਨੀਆ ਦੇ ਆਲਮ ਇਹਦੇ ਤੇ ਮੁਤਫਿਕ ਨੇ ਕਿ ਦੁਨੀਆ ਦੇ ਬਿਹਤਰੀਨ ਗੀਤ ਜਿਹੜੇ ਨੇ ਲੋਕ ਗੀਤ, ਉਹ ਦੁਨੀਆ ਦੇ ਦੋ ਖਿੱਤਿਆਂ ਦੇ ਬਾਰੇ। ਇੱਕ ਖਿੱਤਾ ਜਿਹੜਾ ਹੈ ਉਹ ਹਾਲੈਂਡ ਹੈ ਕਿ ਹਾਲੈਂਡ ਦੇ ਗੀਤ ਜਿਹੜੇ ਨੇ ਉਹ ਉੱਥੋਂ ਦੇ ਲੋਕਾਂ ਦੀ ਪੂਰੀ ਜ਼ਿੰਦਗੀ ਨੂੰ ਲੋਕਾਂ ਦੇ ਸਾਹਮਣੇ ਰੱਖਦੇ ਨੇ, ਦੁਨੀਆ ਦੇ ਸਾਹਮਣੇ ਰੱਖਦੇ ਨੇ। ਔਰ ਦੂਸਰਾ ਖਿੱਤਾ ਜਿਹੜਾ ਹੈ ਉਹ ਪੰਜਾਬ ਹੈ ਕਿ ਪੰਜਾਬ ਦੇ ਲੋਕ ਗੀਤ ਜਿਹੜੇ ਨੇ ਉਹ ਉਹਨਾਂ ਨੂੰ ਉਹਨੂੰ ਜ਼ਿੰਦਾ ਰੱਖਦੇ ਨੇ ਔਰ ਪੂਰੇ ਦੇ ਪੂਰੇ ਲੋਕ ਗੀਤ ਪੰਜਾਬੀਆਂ ਦੀ ਲੋਕ ਜ਼ਿੰਦਗੀ ਜਿਹੜੀ ਹੈ ਉਹਨੂੰ ਲੈ ਕੇ ਚੱਲਦੇ ਨੇ। ਹੁਣ ਇਹਦੇ ਵਿੱਚ ਤੁਸੀਂ ਵੇਖੋ ਕਿ ਸਾਡੇ ਗੀਤ ਜਿਹੜੇ ਨੇ ਉਹ ਜਦੋਂ ਬੱਚਾ ਅਜੇ ਆਪਣੇ ਮਾਂ ਦੇ ਪੇਟ 'ਚ ਹੁੰਦਾ ਹੈ ਤੇ ਅਸੀਂ ਉਹਨੂੰ ਗੋਦ ਭਰਾਈ ਦੇ ਗੀਤ ਕਹਿੰਦੇ ਹਾਂ ਔਰ ਉਹ ਗੀਤ ਲੈ ਕੇ ਚੱਲਦੇ। ਇਹ ਕਦੋਂ ਦਾ ਵਾਕਿਆ ਜਦੋਂ ਕਿ ਬੱਚਾ ਅਜੇ ਮਾਂ ਦੇ ਪੇਟ 'ਚ, ਮੈਂ ਉਹਨੂੰ ਪਤਾ ਚੱਲਿਆ ਕਿ ਮੈਂ ਜਿਹੜੀ ਹਾਮਲਾ ਹੈ ਕਰ ਔਰ ਮੇਰਾ ਜਿਹੜਾ ਹੈ ਉਹ ਮੇਰੇ ਵਿੱਚੋਂ ਇੱਕ ਨਵਾਂ ਵਜੂਦ ਪੈਦਾ ਹੋਣ ਵਾਲਾ, ਉਸ ਵਕਤ ਗੀਤ ਸਾਡੇ ਸ਼ੁਰੂ ਹੋ ਜਾਂਦੇ ਹੈ। ਔਰ ਆਖਰੀ ਗੀਤ ਜਿਹੜਾ ਹੈ ਉਹ ਸਾਡਾ ਇਨਸਾਨ ਦੇ ਮਰਨ ਦੇ ਉੱਤੇ ਉਹਦੇ ਵੈਰ ਹੁੰਦਾ। ਲੇਕਿਨ ਇੱਥੇ ਹੀ ਖਤਮ ਨਹੀਂ ਹੁੰਦਾ। ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਇਸ ਹਯਾਤੀ ਵਾਸਤੇ, ਇਸ ਜ਼ਿੰਦਗੀ ਵਾਸਤੇ, ਇਸ ਦੁਨੀਆ ਵਾਸਤੇ ਜਿਹੜੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਯਾਦ ਰੱਖਣ ਵਾਸਤੇ ਅਸੀਂ ਉਹਨਾਂ ਦੇ ਦਰਬਾਰ ਬਣਾਉਂਦੇ ਹਾਂ, ਅਸੀਂ ਉਹਨਾਂ ਦੀਆਂ ਯਾਦਗਾਰਾਂ ਬਣਾਉਂਦੇ ਹਾਂ, ਅਸੀਂ ਉਹਨਾਂ ਦੇ ਦਿਨ ਮਨਾਉਂਦੇ ਹਾਂ। ਔਰ ਉਹ ਦਿਨ, ਉਹ ਯਾਦਗਾਰਾਂ ਜਿਹੜੀਆਂ ਨੇ ਉਹਨਾਂ ਉੱਤੇ ਵੀ ਅਸੀਂ ਗੀਤ ਗਾਉਂਦੇ ਹਾਂ। ਔਰ ਇਹ ਗੀਤ ਜਿਹੜੇ ਨੇ ਇਹ ਹੀ ਸਾਡੇ ਅਮਰ ਹੁੰਦੇ ਨੇ। ਫਿਰ ਇਹਨਾਂ ਗੀਤਾਂ ਦਾ ਤਾਲੁਕ ਸਾਡੇ ਮੌਸਮਾਂ ਨਾਲ ਹੈ, ਇਹਨਾਂ ਗੀਤਾਂ ਦਾ ਤਾਲੁਕ ਸਾਡੀਆਂ ਫਸਲਾਂ ਨਾਲ ਹੈ, ਇਹਨਾਂ ਗੀਤਾਂ ਦਾ ਤਾਲੁਕ ਸਾਡੇ ਦੁੱਖ ਸੁੱਖ ਦੇ ਤਮਾਮ ਉਹ ਜਿਹੜੀਆਂ ਸ਼ਕਲਾਂ ਨੇ, ਜਿਹੜੀਆਂ ਵੇਖੀਆਂ ਜਾ ਸਕਦੀਆਂ ਨੇ, ਜਿਹੜੀਆਂ ਨਹੀਂ ਵੇਖੀਆਂ ਜਾ ਸਕਦੀਆਂ, ਇਹ ਉਹਨਾਂ ਦੇ ਨਾਲ ਜੁੜਦੇ ਨੇ। ਔਰ ਇਸ ਤਰ੍ਹਾਂ ਸਾਡੀ ਇੱਕ ਸਕਾਫਤ, ਤਹਿਜ਼ੀਬ, ਤਬਦਲ ਉਹ ਜਿਹੜਾ ਹੈ ਉਹ ਸਾਡੇ ਸਾਹਮਣੇ ਆਉਂਦਾ ਹੈ ਕਿ ਅਸੀਂ ਕਿਸ ਖਿੱਤੇ ਦੇ ਹਾਂ, ਕਿੱਥੋਂ ਆ। ਮਿਸਾਲ ਮੈਂ ਇਹਦੇ 'ਚ ਇੱਕਦਮ ਦੇਵਾਂਗਾ, ਆਪਣੀ ਕਦੀਮ ਤਰੀਨ ਮਿਸਾਲ ਜਿਹੜੀ ਸਾਡੇ ਕੋਲ ਉਹ ਹੈ ਹੜੱਪਾ। ਹੜੱਪਾ ਜਿਹੜਾ ਕਿ ਪੰਜਾਬ ਦੇ ਵਿੱਚ ਸਾਹੀਵਾਲ ਦੇ ਵਿੱਚ, ਔਰ ਇਹ ਪਹਿਲਾ ਖੰਡਰ ਸੀ ਜਿਹਨੂੰ ਪਰੋਲਿਆ ਗਿਆ ਤੇ ਪਤਾ ਲੱਗਾ ਕਿ ਅਸੀਂ ਤੇ ਜਿਹੜਾ ਹੈ ਮਿਸਰ ਔਰ ਦੂਸਰੀਆਂ ਵੱਡੀਆਂ ਤਹਿਜ਼ੀਬਾਂ ਦੇ ਮੁਕਾਬਲੇ ਤੇ ਖਲੋਤੇ ਹੋਏ। ਉਹ ਹੜੱਪਾ ਸੀ। ਉਸ ਤੋਂ ਬਾਅਦ ਮਹਿੰਜੋਦਾਰੋ ਔਰ ਮੇਰਗੜ ਔਰ ਬਾਕੀ ਜਿਹੜੇ ਨੇ ਇਹ ਉਸ ਤੋਂ ਬਾਅਦ ਆਏ। ਇਹਨੂੰ ਸ਼ੁਰੂ 'ਚ ਨਾਮ ਵੀ ਹੜੱਪਾ ਹੀ ਦਿੱਤਾ ਗਿਆ। ਸੋ ਰਿਗਵੇਦ ਦੇ ਅੰਦਰ, ਵੇਦਾਂ 'ਚ ਜਿਹੜਾ ਵੈਦਿਕ ਲਿਟਰੇਚਰ ਹੈ ਉਹਦੇ 'ਚ ਇੱਕ ਲਾਈਨ ਹੈ ਕਿ ਇਹ ਜਿਹੜੀ ਧਰਤੀ ਹੈ ਜਿੱਥੇ ਵਣ ਦੇ ਬੂਟੇ ਹੁੰਦੇ ਨੇ, ਜਿੱਥੇ ਪੀਲੂ ਲੱਗਦੇ ਨੇ, ਇਹ ਉੱਥੇ ਕਿਤਾਬ ਲਿਖੀ ਗਈ। ਇਹ ਉਸ ਧਰਤੀ ਦਾ ਗੀਤ ਹੈ। ਉਹ ਹੁਣ ਹੜੱਪਾ ਜਿੱਥੇ ਪੀਲੂ ਦੇ ਵਿੱਚ, ਜਿੱਥੇ ਵਣ ਨੇ, ਵਣਾਂ ਨੂੰ ਪੀਲੂ ਲੱਗਦੇ ਨੇ ਔਰ ਪੀਲੂ ਜਿਹੜੇ ਨੇ ਉਹ ਰਲ ਕੇ ਚੁਣੇ ਜਾਂਦੇ ਨੇ ਔਰ ਉਹਨਾਂ ਦਾ ਰਲ ਚੁਣਨਾ ਜਿਹੜਾ ਹੈ ਕੋਈ ਇਸ ਸਭਿਅਤਾ, ਇਸ ਸਕਾਫਤ ਨੂੰ ਜਿਹੜਾ ਹੈ ਉਹ ਪ੍ਰਵਾਨ ਚੜਾਉਂਦਾ ਹੈ। ਸੋ ਕਹਿਣ ਦਾ ਮਤਲਬ ਇਹ ਹੈ। ਸਰ ਇੱਕ ਮਿੰਟ ਲਾਈਟ ਆਨ ਹੋਣਾ। ਸੌਰੀ ਅਮਰ ਹੋ ਗਿਆ ਜੀ। ਮਿਰਜ਼ਾ ਸਾਹਿਬ ਕੋਈ ਗਲਤ ਨਹੀਂ ਹੋ ਰਿਹਾ ਕੋਈ? ਹਾਂਜੀ ਹਾਂਜੀ, ਬਹੁਤ ਸ਼ਾਨਦਾਰ, ਠੀਕ ਜਾ ਰਹੇ ਹੋ ਤੁਸੀਂ, ਬੜੇ ਸੋਹਣੇ ਤਰੀਕੇ ਨਾਲ ਗੱਲ ਹੋ ਰਹੀ ਹੈ।